ਭਾਜੀ ਕਈ ਇੰਸਟੈਂਸ 'ਚ ਜਿਹੜਾ ਟਰੱਕ ਡਰਾਈਵਰ ਆ ਉਹ ਪਹਿਲੇ ਸਾਲ 'ਚ ਆਪਣੇ ਇੰਨੇ ਪੈਸੇ ਬਣਾ ਦਿੰਦਾ, ਜਿਹੜਾ ਜਹਾਜ਼ ਵਾਲਾ ਪਾਇਲਟ ਆ ਉਹ 5 ਸਾਲ ਬਾਅਦ ਬਣਾਉਣਾ ਸ਼ੁਰੂ ਕਰ ਦਿੰਦਾ। ਤੇ ਤੁਸੀਂ ਪਰ ਮਾਈਲ ਸੈਂਟਾਂ ਦੀ ਗੱਲ ਕਰਦੇ ਸੀ, ਐਡਵਰਟਾਈਜ਼ ਹੋ ਰਿਹਾ 75 ਸੈਂਟਸ ਪਰ ਮਾਈਲ ਵਾਹ ਕੰਪਨੀਆਂ ਤੋਂ। ਤੇ ਇਹ ਵੀ ਸੁਣਿਆ ਗਿਆ ਹੈ ਕਿ ਉਹਨਾਂ ਹੀ ਕੰਪਨੀਆਂ ਨੇ ਕਈ ਲੋਕਾਂ ਨੂੰ ਨੈਗੋਸ਼ੀਏਟ ਕਰਕੇ 80 ਸੈਂਟ ਮਾਈਲ ਵੀ ਦੇ ਰਹੇ ਨੇ। ਡਰਾਈ ਦਾ ਜਿਹੜਾ ਲੋਡ ਆ, ਜਿਹੜਾ ਅੱਜ ਦੇ ਟਾਈਮ 'ਚ ਤੁਸੀਂ ਯਕੀਨ ਕਰੋਗੇ, ਇਟਸ ਅਨਬਲੀਵੇਬਲ। ਜਿਹੜਾ ਕੰਟਰੈਕਟ ਆ ਉਹ $2.50 ਆ ਤੇ ਜਿਹੜਾ ਸਪੌਟ ਆ ਉਹ $2.49। ਮਕਸਦ ਆ ਕਿ ਪਿਛਲੇ ਵੀਕ ਆਪਾਂ ਗੱਲ ਕੀਤੀ ਸੀ ਤੇ $2.48 ਈਵਨ ਸੀਗਾ, ਦੋਵੇਂ ਇਕੱਠੇ ਸੀਗੇ। ਤੇ ਜੇ ਆਪਾਂ ਰੀਫਰ ਦੀ ਗੱਲ ਕਰੀਏ ਤੇ ਰੀਫਰ ਦਾ ਜਿਹੜਾ ਸਿਚੁਏਸ਼ਨ ਆ ਉਹ ਹੁਣ ਬਹੁਤ ਬੈਸਟ ਜਾ ਰਹੀ ਆ। ਮਿਡ ਵੈਸਟ ਤੇ ਬਹੁਤ ਕਮ ਹੈਗਾ, ਪਰ ਵੈਸਟ ਐਂਡ ਤੇ ਵੀ ਠੀਕ ਹੀ ਹੈਗਾ। ਵੈਸਟ ਐਂਡ ਤੇ ਜਿਹੜਾ ਐਵਰੇਜ ਆ ਰੀਫਰ ਉਹ ਸਪੌਟ ਮਾਰਕੀਟ ਦੀ ਗੱਲ ਕਰਦਾ $2.80 ਤੇ ਜਿਹੜਾ ਮਿਡ ਵੈਸਟ ਜਿਹੜਾ ਇਸ ਵੇਲੇ ਟਾਈਮ ਆ $3.30 ਐਵਰੇਜ ਚੱਲ ਰਿਹਾ। $3.30 ਜਿਹੜਾ ਤੁਹਾਨੂੰ ਯਾਦ ਹੋਣਾ $2.10 ਤੇ $2.15 ਤੇ $2.30 ਤੇ ਫਸਿਆ ਸੀ। ਹੁਣ ਅੱਜ ਦੀ ਡੇਟ 'ਚ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਤੇ ਕੰਟਰੈਕਟ ਜਿਹੜਾ ਹੈਗਾ ਰੀਫਰ ਦਾ ਉਹ ਹੈਗਾ $2.84 ਤੇ ਜਿਹੜਾ ਸਪੌਟ ਆ ਉਹ ਬੇਸਿਕਲੀ ਸਪੌਟ ਮਾਰਕੀਟ ਦਾ ਰੇਟ ਜਿਹੜਾ ਹੈਗਾ ਉਹ ਕੰਟਰੈਕਟ ਦੇ ਉੱਤੇ ਚਲੇ ਗਿਆ $2.96। ਮਕਸਦ ਆ ਕਿ ਆਲਮੋਸਟ 8 ਜਾਂ 9 ਸੈਂਟ ਜਿਹੜਾ ਸਪੌਟ ਮਾਰਕੀਟ ਆ ਉਹ ਕੰਟਰੈਕਟ ਦੇ ਅੱਗੇ ਚਲੇ ਗਿਆ। ਹੁਣ ਜਿਹੜੇ ਕੰਟਰੈਕਟ ਵਾਲੇ ਵੀ ਨੇ ਉਹ ਵੀ ਜਿਹੜਾ ਪੇਪਰ ਕੰਟਰੈਕਟ ਛੱਡ ਕੇ ਜਿਹੜਾ ਸਪੌਟ ਮਾਰਕੀਟ ਤੇ ਸੁੱਟ ਰਹੇ ਨੇ। ਫਲੈਟ ਬੈਡ ਦੀ ਗੱਲ ਕਰੀਏ ਤਾਂ ਫਲੈਟ ਬੈਡ ਵੀ ਨਾਟ ਬੈਡ। ਅੱਜ ਦਾ ਜਿਹੜਾ ਰੇਟ ਆ ਫਲੈਟ ਬੈਡ ਦਾ, ਈਵਨ ਤੋਂ ਤੁਹਾਨੂੰ ਪਤਾ ਹੈ ਕਿ ਹੁਣ ਸੀਜ਼ਨ ਸ਼ੁਰੂ ਨਹੀਂ ਹੋਇਆ ਤੇ ਆਲਮੋਸਟ $2.70 ਚੱਲਦਾ। ਜਿਹੜਾ ਅਸੀਂ 2024 ਦਾ 505 ਦਾ ਟਰੱਕ ਲਾਇਆ, ਉਹਦੇ 280,000 ਮਾਈਲ ਹੈਗੇ, ਲੋਡਡ ਹੈਗਾ ਤੇ ਉਹਦੀ ਪ੍ਰਾਈਸ ਹੈਗੀ 109,000। ਠੀਕ ਹੈ ਜੀ। ਤੇ ਜੇ ਆਪਾਂ ਉਸ ਟਰੱਕ ਨੂੰ ਕੰਪੇਅਰ ਕਰੀਏ ਮਾਰਕੀਟ 'ਚ ਟਰੱਕ ਹੀ ਨਹੀਂ ਹੈਗਾ। ਕੈਲੀਫੋਰਨੀਆ ਦੀ ਗੱਲ ਕਰਦੇ ਹਾਂ, ਬਾਹਰ ਹੋਣੇ ਪਰ ਭਾਰ ਤੁਹਾਨੂੰ ਪਤਾ ਹੈ ਉਹਦੀ ਪ੍ਰਾਈਸ ਡਿਫਰੈਂਟ ਹੁੰਦੀ ਹੈ, ਹਰ ਚੀਜ਼ ਡਿਫਰੈਂਟ ਹੁੰਦੀ ਹੈ। ਉਹਦੇ ਬਾਅਦ ਸਾਡੇ ਕੋਲ 2023 ਦਾ ਟਰੱਕ ਆ, APU ਲੱਗਾ ਤੇ 256,000 ਮਾਈਲ ਨੇ ਤੇ ਉਹਦੇ ਤੇ ਆਵਰ ਹੈਗੇ 6,000 ਆਵਰ ਨੇ। ਜਦੋਂ ਤੁਸੀਂ ਕੰਪੇਅਰ ਕਰਦੇ ਹੋ ਕੈਲੀਫੋਰਨੀਆ 'ਚ, ਉਹਦੇ ਨਾਲ ਦਾ ਟਰੱਕ ਹੀ ਨਹੀਂ ਹੈਗਾ। ਕਿਉਂਕਿ ਜਿਹੜੇ ਟਰੱਕ ਨੇ ਉਹ APU ਦੇ ਬਿਨਾਂ ਹੈਗੇ, ਜਾਂ ਆਕਸ਼ਨ ਦੇ ਚੱਕੇ ਹੈਗੇ, ਜਾਂ ਉਹ ਬੈਂਕ ਦੇ ਚੱਕੇ ਹੈਗੇ। ਪੰਜਾਬੀ ਰੇਡੀਓ USA ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਅਮਨਦੀਪ ਸਿੰਘ ਝੰਡ ਤੇ ਅੱਜ ਦੇ ਦਿਨ ਮੇਰੇ ਨਾਲ ਮੌਜੂਦ ਹੁੰਦੇ ਨੇ USA ਟਰੱਕ ਸੇਲ ਬੇਕਰਸਫੀਲਡ, ਫੋਂਟਾਨਾ, ਇੰਡੀਆਨਾ, ਸੈਕਰਾਮੈਂਟੋ ਤੇ DPF ਕਲੀਨਿੰਗ ਦੇ ਨਾਂ ਤੇ ਨਵੀਂ ਕੰਪਨੀ ਸ਼ੁਰੂ ਕੀਤੀ ਹੋਈ ਹੈ। ਉਹ ਵੀ ਪੂਰੇ ਅਮਰੀਕਾ ਦੇ ਵਿੱਚ ਲਗਭਗ ਤੇ ਕੈਨੇਡਾ ਦੇ ਵਿੱਚ DPF ਕਲੀਨ ਕਰਦੇ ਨੇ। ਬਹੁਤ ਸਕਸੈਸਫੁਲੀ ਜੋ ਰੇਸ਼ੋ ਹੈਗੀ ਹੈ, ਜੋ ਰੇਟਿੰਗ ਹੈਗੀ ਹੈ, ਉਹ ਆ ਰਹੀ ਹੈਗੀ ਹੈ ਸਾਹਮਣੇ। ਸੈਯਦ ਭਾਜੀ ਮੇਰੇ ਨਾਲ ਮੌਜੂਦ ਹੁੰਦੇ ਨੇ, ਗੱਲਬਾਤ ਕਰਦੇ ਹਾਂ ਅਸੀਂ ਟਰੱਕਿੰਗ ਦੇ ਰਿਲੇਟਿਡ। ਅਮਰੀਕਾ ਦੀ ਕੀ ਸਥਿਤੀ ਹੈਗੀ ਹੈ, ਸਾਡੇ ਟਰੱਕ ਵਾਲੇ ਵੀਰਾਂ ਦੇ ਲਈ ਕੁਝ ਰਾਹਤ ਦੀ ਖਬਰ ਹੈਗੀ ਹੈ ਜਾਂ ਨਹੀਂ ਹੈਗੀ, ਟਰੱਕ ਕਿੰਨੇ ਕੁ ਸਸਤੇ ਹੋਏ ਨੇ, ਲੋਡ ਦੇ ਪ੍ਰਾਈਸ ਕੀ ਕਹਿੰਦੇ ਹੈਗੇ ਨੇ, ਓਵਰਆਲ ਸਾਰੀਆਂ ਗੱਲਾਂ ਬਾਤਾਂ ਕਰਾਂਗੇ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਜੀ ਭਾਜੀ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਨਮਸਕਾਰ, ਅਸਲਾਮ ਵਾਲੇਕੁਮ ਸਭ ਨੂੰ। ਸੈਯਦ ਭਾਜੀ, ਸਭ ਤੋਂ ਪਹਿਲਾਂ ਪ੍ਰੋਗਰਾਮ ਦੀ ਸ਼ੁਰੂਆਤ ਮੈਂ ਟਰੱਕਿੰਗ ਦੇ ਲੋਡ ਪ੍ਰਾਈਸ ਤੋਂ ਕਰਨੀ ਚਾਹਾਂਗਾ। ਕੀ ਕਹਿੰਦੀ ਹੈ ਮਾਰਕੀਟ ਤੇ ਕੀ ਸਿਨੈਰੀਓ ਚੱਲ ਰਿਹਾ, ਤੇ ਤੁਸੀਂ ਫੋਰਕਾਸਟਿੰਗ ਵੀ ਵਧੀਆ ਕਰ ਦਿੰਦੇ ਹੁੰਦੇ ਹੋ ਵੀ ਆਉਣ ਵਾਲਾ ਸਮਾਂ ਕਿੱਦਾਂ ਦਾ ਹੈਗਾ। ਸਾਡੇ ਟਰੱਕ ਵਾਲੇ ਵੀਰਾਂ ਨੂੰ ਦਿਓ ਜਾਣਕਾਰੀ ਇਸ ਦੇ ਬਾਬਤ। ਭਾਜੀ, ਸਭ ਤੋਂ ਪਹਿਲੀ ਗੱਲ ਹੈ ਕਿ ਜਿਹੜਾ ਟਰੱਕਿੰਗ ਜਿਹੜੀ ਆ ਉਹ ਬਹੁਤ ਪੋਜ਼ਿਟਿਵ ਜਾ ਰਹੀ ਹੈ। ਅੱਜ ਦੀ ਜਿਹੜੀ ਨਿਊਜ਼ ਇਹ ਹੀ ਹੈਗੀ ਕਿ ਟਰੱਕਾਂ ਵਿੱਚ ਇੰਨਾ ਜ਼ਿਆਦਾ ਪੋਜ਼ਿਟਿਵ ਉਛਾਲ ਆਇਆ। ਇਹ ਜਿਹੜੀ ਖਬਰਾਂ ਮਾੜੀਆਂ ਖਬਰਾਂ ਚੱਲ ਰਹੀਆਂ ਸਨ, ਜਿਹੜੀਆਂ ਉਹਨਾਂ ਦਾ ਹੁਣ ਕੰਕਲੂਜਨ ਹੋਇਆ FMCSA ਦਾ, ਉਹ ਕਰਕੇ ਹੁਣ ਇਸ ਟਾਈਮ ਤੇ ਜਿੰਨੇ ਵੀ ਟਰੱਕਿੰਗ ਦੇ ਰਿਲੇਟਿਡ ਜੌਬਾਂ ਨੇ ਉਹਨਾਂ ਦੀ ਡਿਮਾਂਡ ਬਹੁਤ ਜ਼ਿਆਦਾ ਵੱਧ ਗਈ ਆ। ਉਹਦੀ ਰੀਜ਼ਨ ਇਹ ਆ ਕਿ ਜਦੋਂ FMCSA ਨੇ ਜਿਹੜਾ ਨਵਾਂ ਰੂਲ ਆਪਣਾ ਲਾਗੂ ਕੀਤਾ ਹੈ, ਉਹਨਾਂ ਨੇ ਕਿਹਾ ਜੀ ਕਿ ਆਲਮੋਸਟ 200,000 ਜਿਹੜੇ ਨਾਨ ਡੋਮਿਸਾਈਲ ਲੋਕ ਨੇ ਉਹ ਇੰਡਸਟਰੀ ਤੋਂ ਬਾਹਰ ਨਿਕਲ ਜਾਣਗੇ। 200,000 ਨਾਨ ਡੋਮਿਸਾਈਲ ਇੱਕ ਬਹੁਤ ਵੱਡੀ ਅਮਾਉਂਟ ਆ। ਤੇ ਉਹਨੂੰ ਜਦੋਂ ਦੇਖਿਆ ਜਾਏ ਤੇ ਹੁਣ ਮਾਰਕੀਟ 'ਚ ਪੈਨਿਕ ਪੈ ਗਿਆ। ਜਿਹੜੀ ਕੰਪਨੀਆਂ ਸਨ ਜਿਹੜੀਆਂ ਮਤਲਬ ਸਟਰਗਲ ਕਰਦੀਆਂ ਸਨ, ਉਹ ਇਸ ਵਾਸਤੇ ਚੱਲ ਰਹੀਆਂ ਸਨ ਕਿਉਂਕਿ ਉਹਨਾਂ ਕੋਲ ਨਾਨ ਡੋਮਿਸਾਈਲ ਡਰਾਈਵਰ ਸੀਗੇ, ਉਹਨਾਂ ਦੇ ਖਰਚੇ ਬਹੁਤ ਕਾਬੂ ਸੀਗੇ, ਉਹ ਘੱਟ ਪੇ ਕਰਦੇ ਸੀ, ਜ਼ਿਆਦਾ ਕੰਮ ਕਰਾਉਂਦੇ ਸੀ। ਤੇ ਹੋਰ ਵੀ ਬਹੁਤ ਸਾਰੇ ਕਾਰਨ ਨੇ, ਜਿਵੇਂ
W2 ਤੇ ਪੇ ਨਹੀਂ ਕਰਦੇ ਸੀ, ਉਹ ਪੇ ਕਰਦਾ ਸੀ 1099 ਤੇ। ਇਦਾਂ ਦੀ ਬਹੁਤ ਸਾਰੀ ਚੀਜ਼ਾਂ ਇਕੱਠੀਆਂ ਸਨ ਜਿਨ੍ਹਾਂ ਕਰਕੇ ਉਹ ਪੋਸੀਬਲ ਸੀਗਾ, ਉਹਨਾਂ ਕੋਲ ਪੋਸੀਬਿਲਿਟੀ ਸੀਗੀ ਕਿ ਉਹ ਥੋੜੀ ਪ੍ਰਾਈਸ ਤੇ ਜਿਹੜਾ ਫਰੇਟ ਚੱਕੀ ਜਾਂਦੇ ਸੀ, ਲੋਡ ਚੱਕੀ ਜਾਂਦੇ ਸੀ। ਹੁਣ ਚੀਜ਼ਾਂ ਚੇਂਜ ਹੋ ਰਹੀਆਂ, ਹੁਣ ਉਹਨਾਂ ਨੂੰ ਵੀ ਜਿਹੜੀ ਵੱਡੀ ਕੰਪਨੀਆਂ ਨੇ ਉਹਨਾਂ ਦੇ ਨਾਲ ਦਾ ਕੰਮ ਕਰਨਾ ਪਏਗਾ, ਤੇ ਜਦੋਂ ਉਹ ਕੰਮ ਕਰਨਾ ਪਏਗਾ ਤੇ ਆਫਕੋਰਸ ਉਹਨਾਂ ਦੀ ਕੈਪੇਬਿਲਿਟੀ ਬਹੁਤ ਜ਼ਿਆਦਾ ਇੰਨੀ ਰਿਫਾਈਨਡ ਨਹੀਂ ਹੈਗੀ, ਉਹਨਾਂ ਕੋਲ ਡੋਮਿਸਾਈਲ ਡਰਾਈਵਰ ਨਹੀਂ ਹੈਗੇ, ਉਹਨਾਂ ਦੇ ਜਿਹੜਾ ਡਿਸਪੈਚਰ ਆ ਉਹ ਇਸ ਤਰ੍ਹਾਂ ਟ੍ਰੀਟ ਨਹੀਂ ਕਰਦੇ ਜਿਵੇਂ ਇੱਕ ਕੁਆਲੀਫਾਈਡ ਡਰਾਈਵਰ ਨੂੰ ਟ੍ਰੀਟ ਕੀਤਾ ਜਾਂਦਾ। ਇਹ ਸਾਰੀ ਚੀਜ਼ਾਂ ਜਦੋਂ ਇਕੱਠੀਆਂ ਹੋਣਗੀਆਂ ਤਾਂ ਡੈਫੀਨਿਟਲੀ ਚੀਜ਼ਾਂ ਹੁਣ ਬਹੁਤ ਚੇਂਜ ਹੋ ਜਾਣੀਆਂ। ਜੇ ਆਪਾਂ ਲੋਡਾਂ ਦੀ ਗੱਲ ਕਰੀਏ, ਡਰਾਈ ਤੋਂ ਸ਼ੁਰੂ ਕਰਦੇ ਹਾਂ ਜੀ। ਡਰਾਈ ਦਾ ਜਿਹੜਾ ਲੋਡ ਆ, ਜਿਹੜਾ ਅੱਜ ਦੇ ਟਾਈਮ 'ਚ ਤੁਸੀਂ ਯਕੀਨ ਕਰੋਗੇ, ਇਟਸ ਅਨਬਲੀਵੇਬਲ। ਜਿਹੜਾ ਕੰਟਰੈਕਟ ਆ ਉਹ $2.50 ਆ, ਤੇ ਜਿਹੜਾ ਸਪੌਟ ਆ ਉਹ $2.49। ਮਕਸਦ ਆ ਕਿ ਪਿਛਲੇ ਵੀਕ ਆਪਾਂ ਗੱਲ ਕੀਤੀ ਸੀ ਤੇ $2.48 ਈਵਨ ਸੀਗਾ, ਦੋਵੇਂ ਇਕੱਠੇ ਸੀਗੇ। ਤੇ ਜੇ ਆਪਾਂ ਰੀਫਰ ਦੀ ਗੱਲ ਕਰੀਏ ਤੇ ਰੀਫਰ ਦਾ ਜਿਹੜਾ ਸਿਚੁਏਸ਼ਨ ਆ ਉਹ ਹੁਣ ਬਹੁਤ ਬੈਸਟ ਜਾ ਰਹੀ ਆ। ਮਿਡ ਵੈਸਟ ਤੇ ਬਹੁਤ ਕਮ ਹੈਗਾ, ਪਰ ਵੈਸਟ ਐਂਡ ਤੇ ਵੀ ਠੀਕ ਹੀ ਹੈਗਾ। ਵੈਸਟ ਐਂਡ ਤੇ ਜਿਹੜਾ ਐਵਰੇਜ ਆ ਰੀਫਰ ਉਹ ਸਪੌਟ ਮਾਰਕੀਟ ਦੀ ਗੱਲ ਕਰਦਾ $2.80, ਤੇ ਜਿਹੜਾ ਮਿਡ ਵੈਸਟ 'ਚ ਜਿਹੜਾ ਇਸ ਵੇਲੇ ਟਾਈਮ ਆ $3.30 ਐਵਰੇਜ ਚੱਲ ਰਿਹਾ। $3.30, ਜਿਹੜਾ ਤੁਹਾਨੂੰ ਯਾਦ ਹੋਣਾ $2.10 ਤੇ $2.15 ਤੇ $2.30 ਤੇ ਫਸਿਆ ਸੀ। ਹੁਣ ਅੱਜ ਦੀ ਡੇਟ 'ਚ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਤੇ ਕੰਟਰੈਕਟ ਜਿਹੜਾ ਹੈਗਾ ਰੀਫਰ ਦਾ ਉਹ ਹੈਗਾ $2.84, ਤੇ ਜਿਹੜਾ ਸਪੌਟ ਆ ਉਹ ਬੇਸਿਕਲੀ ਸਪੌਟ ਮਾਰਕੀਟ ਦਾ ਰੇਟ ਜਿਹੜਾ ਹੈਗਾ ਉਹ ਕੰਟਰੈਕਟ ਦੇ ਉੱਤੇ ਚਲੇ ਗਿਆ $2.96। ਮਕਸਦ ਆ ਕਿ ਆਲਮੋਸਟ 8 ਜਾਂ 9 ਸੈਂਟ ਜਿਹੜਾ ਸਪੌਟ ਮਾਰਕੀਟ ਆ ਉਹ ਕੰਟਰੈਕਟ ਦੇ ਅੱਗੇ ਚਲੇ ਗਿਆ। ਹੁਣ ਜਿਹੜੇ ਕੰਟਰੈਕਟ ਵਾਲੇ ਵੀ ਨੇ ਉਹ ਵੀ ਜਿਹੜਾ ਪੇਪਰ ਕੰਟਰੈਕਟ ਛੱਡ ਕੇ ਜਿਹੜਾ ਸਪੌਟ ਮਾਰਕੀਟ ਤੇ ਸੁੱਟ ਰਹੇ ਨੇ। ਮੇਰੀ 2-3 ਲੋਕਾਂ ਨਾਲ ਗੱਲ ਹੋਈ ਸੀ, ਉਹਨਾਂ ਦੀ ਜਿਹੜੀ ਮਤਲਬ ਹੱਸਦੇ ਸੀ, ਕਹਿੰਦੇ ਸੀ ਇੱਕ ਇਹ ਟਾਈਮ ਸੀਗਾ ਕਿ ਸਾਨੂੰ ਜਿਹੜਾ ਸ਼ਿਪਰ ਲੋਡਾਂ 'ਚ ਇਦਾਂ ਟ੍ਰੀਟ ਕੀਤਾ ਜਾਂਦਾ ਸੀ ਕਿ ਸਾਨੂੰ ਲੱਗਦਾ ਸੀ ਕਿ ਯਾਰ ਅਸੀਂ ਗਲਤ ਬਿਜ਼ਨਸ 'ਚ ਹੈਗੇ। ਕਹਿੰਦੇ ਹੁਣ ਉਹੀ ਲੋਕੀ ਸਾਨੂੰ ਕਾਲ ਕਰਦੇ ਨੇ ਕਿ ਜਿਹੜੇ ਨੇ ਲੋਡ ਅਵੇਲੇਬਲ ਹੈ, ਤੁਸੀਂ ਹੈਲਪ ਕਰੋਗੇ, ਚੈੱਕ ਕਰੋਗੇ, ਤੇ ਅਸੀਂ ਉਹਨਾਂ ਨੂੰ ਕਹਿੰਦਾ ਯਾਰ ਹੁਣ ਰਿਲੇਸ਼ਨਸ਼ਿਪ ਦੱਸੋ, ਹੁਣ ਰਿਲੇਸ਼ਨਸ਼ਿਪ ਕਿੱਦਾਂ ਹੈਗਾ, ਕਿਉਂਕਿ ਜਦੋਂ ਪਹਿਲਾ ਰਿਲੇਸ਼ਨਸ਼ਿਪ ਸੀਗਾ ਉਸ 'ਚ ਤੁਸੀਂ ਸਾਡੀ ਇੰਨੀ ਹੈਲਪ ਨਹੀਂ ਕੀਤੀ। ਹੁਣ ਅੱਜ ਦਾ ਰਿਲੇਸ਼ਨਸ਼ਿਪ ਇਹ ਆ ਕਿ ਹੁਣ ਸਾਡੇ ਕੋਲ ਜੇ ਡਰਾਈਵਰ ਅਵੇਲੇਬਲ ਆ, ਸਾਡੇ ਕੋਲ ਟਰੱਕ ਅਵੇਲੇਬਲ ਆ, ਅਸੀਂ ਉਹਨਾਂ ਨੂੰ ਦੇਵਾਂਗੇ ਜਿਹੜੇ ਨਾਲ ਸਾਡੀ ਚੰਗੀ ਰਿਲੇਸ਼ਨਸ਼ਿਪ ਆ, ਜਿਨ੍ਹਾਂ ਨੇ ਪਿਛਲੇ ਮਾੜੇ ਟਾਈਮ 'ਚ ਸਾਡੀ ਹੈਲਪ ਕੀਤੀ ਸੀ। ਤੇ ਇਹ ਜਿਹੜੀ ਸਟਰੀਟ ਹੈ ਨਾ, ਹੁਣ ਇਹ ਬੇਸਿਕਲੀ ਮੈਂ ਇਸ ਤਰ੍ਹਾਂ ਕਹਾਂਗਾ ਕਿ ਬੈਨੀਫਿਟ ਹੈਗਾ ਜਿਹੜੀ ਫਰੇਟ ਕੰਪਨੀਆਂ ਨੂੰ, ਟਰੱਕਿੰਗ ਇੰਡਸਟਰੀ ਦਾ ਬੈਨੀਫਿਟ ਹੁਣ ਫਰੇਟ ਕੰਪਨੀ ਨੂੰ ਬਹੁਤ ਜ਼ਿਆਦਾ ਜਾ ਰਿਹਾ। ਜੇ ਆਪਾਂ ਆਪਣਾ ਫਲੈਟ ਬੈਡ ਦੀ ਗੱਲ ਕਰੀਏ ਤਾਂ ਫਲੈਟ ਬੈਡ ਵੀ ਨਾਟ ਬੈਡ। ਅੱਜ ਦਾ ਜਿਹੜਾ ਰੇਟ ਆ ਫਲੈਟ ਬੈਡ ਦਾ, ਈਵਨ ਤੋਂ ਤੁਹਾਨੂੰ ਪਤਾ ਹੈ ਕਿ ਹੁਣ ਸੀਜ਼ਨ ਸ਼ੁਰੂ ਨਹੀਂ ਹੋਇਆ ਤੇ ਆਲਮੋਸਟ $2.70 ਚੱਲਦਾ, ਪਰ ਫਿਊਚਰ 'ਚ ਇਹਨੇ ਹੋਰ ਉੱਤੇ ਜਾਣਾ। ਉਹਦੀ ਰੀਜ਼ਨ ਇਹੀ ਆ ਕਿ ਜਿਹੜੇ ਕੰਪਨੀਆਂ ਨੇ ਜਿਹੜੀਆਂ ਨਿਕਲ ਰਹੀਆਂ ਨੇ ਬਾਹਰ, ਜਿਹੜੇ ਡਰਾਈਵਰ ਨੇ ਨਾਨ ਡੋਮਿਸਾਈਲ ਉਹ ਬਾਹਰ ਨਿਕਲ ਰਹੇ ਨੇ, ਉਹ ਡੈਫੀਨਿਟਲੀ ਵਨ ਵੇ ਟੂ ਦਾ ਅਦਰ ਉਹਨਾਂ ਨੇ ਜਿਹੜਾ ਬਿਜ਼ਨਸ ਆ ਉਹ ਲੂਜ਼ ਕਰਨਾ, ਤੇ ਉਹੀ ਬਿਜ਼ਨਸ ਜਿਹੜੇ ਕੁਆਲੀਫਾਈਡ ਡਰਾਈਵਰ ਨੇ ਜਾਂ ਕੁਆਲੀਫਾਈਡ ਕੰਪਨੀਆਂ ਨੇ ਉਹਨਾਂ ਨੂੰ ਚੱਕਣਾ। ਤੇ ਦੇਖੋ ਅੱਗੇ ਕੀ ਸਿਸਟਮ ਚੱਲਦਾ, ਪਰ ਜਿਹੜੇ ਅਗਲੇ 6 ਮਹੀਨੇ ਤੱਕ ਸਾਡੀ ਜਿਹੜੀ ਆ ਪ੍ਰੈਡਿਕਸ਼ਨ ਆ, ਮੇਰੀ ਆਪਣੀ ਪ੍ਰੈਡਿਕਸ਼ਨ ਆ ਕਿ ਕੰਮ ਹੋਰ ਉੱਤੇ ਜਾਏਗਾ, ਹੋਰ ਵਧੀਆ ਹੋਏਗਾ। ਜੀ ਬਿਲਕੁਲ ਜੀ, ਕੰਮ ਉੱਪਰ ਜਾਏਗਾ, ਔਰ ਆਸ ਤੇ ਉਮੀਦ ਵੀ ਸਾਡੇ ਟਰੱਕ ਵਾਲੇ ਵੀਰ ਜਾਂ ਜਿਹੜੇ ਕੰਪਨੀਆਂ ਦੇ ਓਨਰ ਨੇ ਉਹ ਲਗਾ ਕੇ ਬੈਠੇ ਹੋਏ ਨੇ ਵੀ ਕੰਮ ਥੋੜਾ ਜਿਹਾ ਉੱਪਰ ਜਾਵੇ, ਕਿਉਂਕਿ ਜਿਹੜੇ ਸੈਯਦ ਭਾਜੀ ਟਰੱਕ ਵਾਲੇ ਵੀਰ ਹੁਣ ਟਰੱਕ ਚਲਾ ਰਹੇ ਨੇ, ਜਿਹੜੇ ਗ੍ਰੀਨ ਕਾਰਡ ਹੋਲਡਰ ਨੇ ਜਾਂ ਸਿਟੀਜ਼ਨ ਨੇ, ਉਹ ਵੀ ਹੁਣ ਕਹਿਣ ਲੱਗ ਪਏ ਨਾ ਆਪਣੇ ਮਾਲਕਾਂ ਨੂੰ ਕਿ ਸਾਡੇ ਹੁਣ ਭਾਈ ਜੀ ਸੈਂਟ ਵਧਾਓ, ਕਿਉਂਕਿ ਉਹਨਾਂ ਦੇ ਤੇ ਫਿਰ ਹੁਣ ਜਿੱਦਾਂ ਜੋ ਹਾਲਾਤ ਚੱਲ ਰਹੇ ਹੈਗੇ ਨੇ, ਜੋ FMCSA ਦੀਆਂ ਨਵੀਆਂ ਗਾਈਡਲਾਈਨਸ ਆਈਆਂ ਹੈਗੀਆਂ ਨੇ, ਉਹਦੇ ਮੁਤਾਬਕ ਤਾਂ ਸਿਰਫ ਉਹੀ ਲੋਕ ਟਰੱਕ ਚਲਾ ਸਕਦੇ ਨੇ ਜਿਨ੍ਹਾਂ ਦੇ ਕੋਲ I-94 ਹੈ, ਜਿਨ੍ਹਾਂ ਦੇ ਕੋਲ ਪਾਸਪੋਰਟ ਹੈ, ਵੈਲਿਡ ਪਾਸਪੋਰਟ। ਉਹਨਾਂ ਨੂੰ ਕਹਿ ਦਿੱਤਾ ਗਿਆ ਕਿ ਉਹੀ ਟਰੱਕ ਜਿਹੜਾ ਲਾਇਸੈਂਸ ਲੈ ਸਕਦੇ ਨੇ ਜਾਂ ਅਪਡੇਟ ਕਰਾ ਸਕਦੇ ਨੇ। ਫਿਰ ਜ਼ਾਹਰ ਜੀ ਗੱਲ ਹੈ ਕਿ ਜੇਕਰ ਮਾਰਕੀਟ ਦੇ ਵਿੱਚ ਜਿਹੜੇ ਕੁਆਲੀਫਾਈਡ ਡਰਾਈਵਰ ਰਹਿਣਗੇ ਤਾਂ ਫਿਰ ਉਹਨਾਂ ਦੀ ਜਿਹੜੀ ਤਨਖਾਹਾਂ ਦੇ ਵਿੱਚ, ਸੈਂਟਾਂ ਦੇ ਵਿੱਚ ਇਜ਼ਾਫਾ ਤਾਂ ਹੋਣਾ ਹੀ ਚਾਹੀਦਾ। ਜੀ ਖਾਲੀ ਇਹ ਨਹੀਂ ਹੈਗਾ, ਉਹਦੇ ਬਾਅਦ 1-2 ਚੀਜ਼ਾਂ ਹੋਰ ਵੀ ਹੈਗਾ। ਜੇ ਮੈਂ ਛੋਟੀ ਚੀਜ਼ਾਂ ਦੀ ਗੱਲ ਕਰਦਾ, ਜਿਵੇਂ ਇੱਕ ਉਹਦੇ 'ਚ ਪ੍ਰੋਵੀਜ਼ਨ ਦਿੱਤੀ ਗਈ ਹੈ, ਜਿਹੜੇ 3 ਕੈਟਾਗਰੀ ਨੇ ਜਿਹਦੇ 'ਚ H1-2A, H1-2B ਤੇ E2 ਇਦਾਂ ਉਹਨਾਂ ਦੀ ਕੈਟਾਗਰੀਆਂ। ਉਹਨਾਂ ਕੈਟਾਗਰੀਆਂ 'ਚ ਵੀ ਜਿਵੇਂ ਐਗਜ਼ਾਮਪਲ ਦੇ ਰਹੇ ਹਾਂ, ਕੋਈ ਬੰਦਾ E2 ਤੇ ਹੈਗਾ
ਤੇ ਜੇ ਉਹ ਕੈਨੇਡੀਅਨ ਹੈਗਾ ਜਾਂ ਜੇ ਉਹ ਹੈਗਾ ਮੈਕਸੀਕੋ ਤੋਂ ਹੈਗਾ, ਮੈਕਸੀਕਨ ਤੋਂ ਹੈਗਾ, ਤੇ ਉਹਨਾਂ ਨੂੰ ਵੀ ਕੈਲੀਫੋਰਨੀਆ ਦਾ CDL ਨਹੀਂ ਮਿਲੇਗਾ। ਉਹਦੀ ਰੀਜ਼ਨ ਇਹ ਕਰਕੇ ਕਹਿੰਦੇ ਨੇ ਕਿ ਜਿਹੜਾ ਕੈਨੇਡੀਅਨ CDL ਆ ਤੇ ਜਿਹੜਾ ਮੈਕਸੀਕਨ CDL ਆ ਉਹ ਐਕਸੈਪਟੇਬਲ ਹੈਗਾ USA 'ਚ, ਤੇ ਜੇ ਉਹ ਐਕਸੈਪਟੇਬਲ ਹੈ ਤੇ ਉਹਨਾਂ ਨੂੰ ਚਾਹੀਦਾ ਉਹੀ ਯੂਜ਼ ਕਰਨ। ਉਹਨਾਂ ਨੂੰ ਵੀ ਨਾਨ ਡੋਮਿਸਾਈਲ ਜਿਹੜਾ ਈਵਨ ਦੋ ਦੇ ਕੁਆਲੀਫਾਈਡ ਹੈਗੇ ਉਹਨਾਂ ਨੂੰ ਨਹੀਂ ਮਿਲੇਗਾ। ਉਹਦੇ ਬਾਅਦ ਉਹਨਾਂ ਨੇ ਨਵਾਂ ਰੂਲ ਬਣਾਇਆ, ਜਿਹੜਾ ਰੂਲ ਆਇਆ ਜਿਹੜਾ ਆਲਰੇਡੀ ਕੋਰਟ 'ਚ ਚੈਲੰਜ ਹੋ ਗਿਆ। ਅੱਜ ਉਹਨਾਂ ਦੀ ਖਬਰ ਆ ਗਈ ਆ, ਫਰੇਟ ਵੇਵ ਨੇ ਦਿੱਤਾ ਹੈ ਕਿ ਜੀ ਉਹਨੂੰ ਆਲਰੇਡੀ ਕੋਰਟ 'ਚ ਚੈਲੰਜ ਕਰ ਦਿੱਤਾ ਗਿਆ ਡਿਫਰੈਂਟ ਬੇਸਿਸ ਤੇ। ਉਹਦੇ 'ਚ ਜਿਹੜਾ ਬੇਸਿਕਲੀ ਜਿਹੜਾ ਪੂਰਾ ਐਕਸਪਲੇਨ ਕੀਤਾ ਗਿਆ, ਉਹਨੂੰ ਸੇਫਟੀ ਨੂੰ ਬਹੁਤ ਜ਼ਿਆਦਾ ਦੱਸਿਆ ਗਿਆ ਹੈ ਕਿ ਜਿਹੜੇ ਲੋਕ ਜਿਨ੍ਹਾਂ ਕੋਲ ਗ੍ਰੀਨ ਕਾਰਡ ਨਹੀਂ ਹੈਗਾ ਜਾਂ ਜਿਨ੍ਹਾਂ ਕੋਲ ਸਿਟੀਜ਼ਨਸ਼ਿਪ ਨਹੀਂ ਹੈਗੀ, ਉਹਨਾਂ ਦੀ ਪੂਰੀ ਬੈਕਗਰਾਉਂਡ ਚੈੱਕ ਨਹੀਂ ਹੋ ਸਕਦਾ। ਇਸ ਤਰ੍ਹਾਂ ਦੀ ਹੋਰ ਗੱਲਾਂ ਵੀ ਹੈਗੀਆਂ, ਤੇ ਹੁਣ ਨਾਲ ਨਾਲ ਤੁਸੀਂ ਦੇਖਦੇ ਜਾਓਗੇ ਇਹਦੇ ਤੇ ਹੋਰ ਲੋਕੀ ਵੀ ਐਕਸਪਲੇਨੇਸ਼ਨ ਦੇਣਗੇ, ਕੋਰਟ ਵੀ ਉਹਦੀ ਐਕਸਪਲੇਨੇਸ਼ਨ ਦੇਗੀ। ਪਰ ਬਾਟਮ ਲਾਈਨ ਇਹੀ ਹੈਗਾ ਕਿ ਜਿਹੜਾ ਕੰਮ ਜਿਹੜਾ ਹੈ ਉਹ ਜਿਹੜੇ ਲੋਕ ਕੁਆਲੀਫਾਈਡ ਨੇ ਜਿਨ੍ਹਾਂ ਕੋਲ ਲਾਇਸੈਂਸ ਹੋਣਾ ਉਹਨਾਂ ਵਾਸਤੇ ਬਹੁਤ ਵਧੀਆ ਹੋ ਜਾਣਾ। ਤੇ ਤੁਸੀਂ ਪਰ ਮਾਈਲ ਸੈਂਟਾਂ ਦੀ ਗੱਲ ਕਰਦੇ ਸੀ, ਐਡਵਰਟਾਈਜ਼ ਹੋ ਰਿਹਾ 75 ਸੈਂਟਸ ਪਰ ਮਾਈਲ ਕੰਪਨੀਆਂ ਤੋਂ, ਤੇ ਇਹ ਵੀ ਸੁਣਿਆ ਗਿਆ ਹੈ ਕਿ ਉਹਨਾਂ ਹੀ ਕੰਪਨੀਆਂ ਨੇ ਕਈ ਲੋਕਾਂ ਨੂੰ ਨੈਗੋਸ਼ੀਏਟ ਕਰਕੇ 80 ਸੈਂਟ ਮਾਈਲ ਵੀ ਦੇ ਰਹੇ ਨੇ। 80 ਸੈਂਟ ਮਾਈਲ ਤੱਕ ਚੱਲ ਰਹੇ ਨੇ, ਕਿਉਂਕਿ ਉਹਨਾਂ ਦੇ ਜਿਹੜੇ ਨੇ ਕੰਟਰੈਕਟ ਬਣੇ ਨੇ ਉਹ ਕੰਟਰੈਕਟ ਨੂੰ ਡਿਚ ਨਹੀਂ ਕਰ ਸਕਦੇ, ਤੇ ਉਹਨਾਂ ਨੇ ਆਪਣੇ ਡਰਾਈਵਰਾਂ ਨੂੰ ਲਾਣਾ ਆਪਣੇ ਲੋਡਾਂ ਨੂੰ ਚੱਕਣਾ, ਉਹਨਾਂ ਕੋਲ ਚੁਆਇਸ ਨਹੀਂ ਹੈਗੀ। ਇਕਵਿਪਮੈਂਟ ਬਹੁਤ ਸਾਰਾ ਜਿਹੜਾ ਹੈਗਾ ਫਾਈਨਾਂਸ ਹੈਗਾ, ਕਈ ਕੰਪਨੀਆਂ ਦੇ ਮਤਲਬ 100 200 ਟਰੱਕ ਜਿਹੜੇ ਨੇ ਜਾਂ ਰੀਫਰ ਨੇ ਜਿਹੜੇ ਕਿਸ਼ਤਾਂ ਤੇ ਨੇ, ਜਿਹੜੀ ਪੇਮੈਂਟਾਂ ਤੇ ਨੇ, ਉਹ ਇਸ ਵੇਲੇ ਖੜੇ ਨੇ। ਤੇ ਤੁਹਾਨੂੰ ਪਤਾ ਜੇ ਖੜਾ ਹੋਏਗਾ ਇਕਵਿਪਮੈਂਟ ਤੇ ਉਹਦੀ ਇੰਸ਼ੋਰੈਂਸ ਤੇ ਉਹਦੀ ਕਿਸ਼ਤਾਂ ਤੇ ਹੋਰ ਕਿੰਨੇ ਖਰਚੇ ਹੈਗੇ ਜਿਹੜੇ ਚੱਲ ਰਹੇ ਨੇ। ਇਹ ਚੀਜ਼ਾਂ ਕਰਕੇ ਜਿਹੜਾ ਨਾ ਹੁਣ ਡਰਾਈਵਰ ਦੀ ਵੈਲਿਊ ਬਹੁਤ ਵੱਧ ਗਈ ਹੈ। ਜੀ ਬਿਲਕੁਲ ਜੀ, ਡਰਾਈਵਰ ਦੀ ਵੈਲਿਊ ਜਿਹੜੀ ਹੈ, ਔਰ ਕੁਆਲੀਫਾਈਡ ਡਰਾਈਵਰ। ਪਹਿਲਾਂ ਵਾਲਾ ਸੀਨ ਨਹੀਂ ਹੈ ਕਿ ਭਾਵੇਂ ਬੰਦੇ ਨੇ ਟਰੱਕ ਚਲਾਇਆ ਜਾਂ ਨਹੀਂ ਚਲਾਇਆ, 6 ਮਹੀਨੇ ਘਰੇ ਬਹਿ ਕੇ ਕਹਿ ਦਿੰਦੇ ਸੀਗੇ ਕਿ ਅਸੀਂ 6 ਮਹੀਨੇ ਟਰੱਕ ਚਲਾਇਆ ਹੈਗਾ ਜੀ, ਲਓ ਜੀ 42 ਸੈਂਟ 45 ਸੈਂਟ। ਉਹ ਚੀਜ਼ਾਂ ਤਾਂ ਕਿਤੇ ਨਾ ਕਿਤੇ ਮਾਰਕੀਟ ਦੇ ਵਿੱਚੋਂ ਖਤਮ ਹੋਣਗੀਆਂ, ਔਰ ਨਾਲ ਦੀ ਨਾਲ ਆਉਣ ਵਾਲਾ ਸਮਾਂ ਜਿਹੜਾ ਹੈ ਲੱਗ ਰਿਹਾ ਕਿ ਇਸ ਇੰਡਸਟਰੀ ਦੇ ਵਿੱਚ ਕਲੀਨ ਜਿਹੜਾ ਹੋਣ ਵਾਲਾ ਹੈਗਾ, ਥੋੜਾ ਜਿਹਾ ਸਾਫ਼ ਸਫਾਈ ਕਰਕੇ ਜਿਹੜੇ ਮਾਰਕੀਟ ਦੇ ਰੇਟ ਨੇ ਉਹ ਉੱਪਰ ਵੱਲ ਨੂੰ ਜਾਣਗੇ। ਸਈਦ ਭਾਜੀ, ਇਹਦੇ ਬਾਬਤ ਹੁਣ ਮੈਂ ਇੱਕ ਚੀਜ਼ ਮਾਰਕੀਟ ਦੇ ਵਿੱਚ ਦੇਖ ਰਿਹਾ ਕਿ ਜਦੋਂ ਇਹ ਸਾਰਾ ਨਾਨ ਡੋਮਿਸਾਈਲ ਦਾ ਰੌਲਾ ਪਿਆ ਤਾਂ ਤੁਹਾਡੇ ਵੀ ਕੰਮ ਜਿਹੜਾ ਪ੍ਰਭਾਵਿਤ ਹੋਇਆ, ਟਰੱਕ ਵਿਕਣੇ ਬੰਦ ਹੋ ਗਏ। ਹੁਣ ਲੱਗ ਰਿਹਾ ਕਿ ਥੋੜਾ ਜਿਹਾ ਮੋੜਾ ਲੋਕਾਂ ਨੇ ਕੱਟਿਆ ਹੈਗਾ, ਜਿਹੜੇ ਪੁਰਾਣੇ ਬੰਦੇ ਜਿਹੜੇ ਟਰੱਕ ਛੱਡ ਗਏ ਸੀਗੇ ਦੁਬਾਰਾ ਮਾਰਕੀਟ 'ਚ ਆਉਣੇ ਸ਼ੁਰੂ ਹੋ ਗਏ ਨੇ, ਟਰੱਕ ਖਰੀਦਣ ਲੱਗ ਪਏ ਹੈਗੇ ਨੇ, ਤੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਵਧੂਗਾ ਕੰਮ ਟਰੱਕ ਖਰੀਦਣ ਵਾਲਾ ਵੀ। ਤੇ ਟਰੱਕਾਂ ਦੇ ਪ੍ਰਾਈਸ ਦਾ ਵੀ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਕਿ ਕੀ ਪ੍ਰਾਈਸ ਚੱਲ ਰਹੇ ਹੈਗੇ ਇਸ ਵੇਲੇ। ਜੀ ਟਰੱਕਾਂ ਦੀ ਜਿਹੜੇ ਕੁਆਲੀਫਾਈਡ ਟਰੱਕ ਨੇ, ਜਿਹੜੇ ਬੇਸਿਕਲੀ ਬੈਂਕ ਦੇ ਚੱਕੇ ਟਰੱਕ ਨਹੀਂ ਹੈਗੇ, ਜਿਹੜੇ ਵੈਲ ਮੇਨਟੇਨ ਟਰੱਕ ਨੇ, ਜਿਹੜੇ ਆਕਸ਼ਨ ਦੇ ਟਰੱਕ ਨਹੀਂ ਹੈਗੇ, ਉਹਨਾਂ ਦੀ ਪ੍ਰਾਈਸ ਉੱਤੇ ਜਾਣਾ ਸ਼ੁਰੂ ਹੋ ਗਈ। ਦੇਖੋ ਉਹ ਟਾਈਮ ਤੇ ਇਹ ਸੀਗਾ ਜਿਹੜੇ ਲੋਕੀ ਆਂਦੇ ਸੀ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਸੀ ਟਰੱਕਾਂ ਦਾ, ਤੇ ਉਹਨਾਂ ਨੂੰ ਡੀਲਰ ਜਿਹੜੇ ਨੇ ਉਹ ਮਤਲਬ ਹਰ ਤਰ੍ਹਾਂ ਦਾ ਟਰੱਕ ਵੇਚੀ ਜਾ ਰਹੇ ਸੀ। ਫੋਰ ਐਗਜ਼ਾਮਪਲ ਜਿਹਦੇ ਆਪਾਂ ਬਹੁਤ ਆਪਣਾ ਤੁਹਾਡੇ ਚੈਨਲ 'ਚ ਗੱਲ ਕਰਦੇ ਸੀ ਕਿ ਸਭ ਤੋਂ ਪਹਿਲੀ ਗੱਲ ਹੈ ਕਿ ਤੁਸੀਂ ਕੁਆਲੀਫਾਈਡ ਟਰੱਕ ਲਓ, ਤੁਸੀਂ ਉਹ ਟਰੱਕ ਲਓ ਜਿਹੜਾ ਵਧੀਆ ਫਲੀਟ ਦਾ ਚੱਲਾ ਹੋਏ, ਬੈਂਕ ਦਾ ਚੱਲਾ ਹੋਏ, ਜਿਹੜਾ ਪਤਾ ਹੋਏ ਕਿ ਮੀਟਰ ਘੁੰਮਿਆ ਨਹੀਂ, ਏਦਾਂ ਦੀ ਚੀਜ਼ਾਂ ਨਹੀਂ ਹੈਗੀਆਂ, ਮਤਲਬ ਵੈਲ ਮੇਨਟੇਨ ਟਰੱਕ ਲਓ। ਪਰ ਬਹੁਤ ਸਾਰੇ ਲੋਕੀ ਜਿਹੜੇ ਸੀ ਜਾਂਦੇ ਸੀ ਡੀਲਰਾਂ ਕੋਲ, ਉਹ ਗੱਲ ਕਰਦੇ ਸੀ ਕਿੰਨੇ ਦਾ ਟਰੱਕ ਆ, ਸਮਝੋ ਐਗਜ਼ਾਮਪਲ ਦੇ 80,000 ਦਾ, ਚਲੋ ਜੀ 70,000 ਦਾ ਦੇ ਦਿਓ। ਮਤਲਬ ਅੱਖਾਂ ਤੇ ਨਾ ਬਿਲਕੁਲ ਪੱਟੀਆਂ ਬੰਦੀਆਂ ਸਨ ਲੋਕਾਂ ਦੀਆਂ, ਤੇ ਮਾਈਂਡ ਨਾ ਕਰਨਾ, ਲੋਕਾਂ ਨੂੰ ਇੰਨਾ ਪਤਾ ਵੀ ਨਹੀਂ ਸੀਗਾ ਕਿ ਟਰੱਕ ਲੈਣਾ ਤੇ ਬਹੁਤ ਆਸਾਨ ਆ, ਬਾਅਦ ਚ ਟਰੱਕ ਨੂੰ ਨਿਭਾਉਣਾ ਬਹੁਤ ਮੁਸ਼ਕਿਲ ਕੰਮ ਆ। ਕਿ ਜੇ ਟਰੱਕ ਲੈ ਲਓ ਤੇ ਤੁਸੀਂ ਡਾਊਨ ਪੇਮੈਂਟ ਦੇ ਦਿੱਤੀ, ਜੇ ਰਸਤੇ 'ਚ ਖੜ ਗਿਆ ਤੇ ਹੁਣ ਕਿੰਨੇ ਖਰਚੇ ਉਹਦੇ ਤੇ ਆਣੇ ਨੇ। ਲੋਕੀ ਸਮਝਦੇ ਸੀ ਜੀ ਅਸੀਂ ਚੰਗੇ ਡਰਾਈਵਰ ਹੈਗੇ ਤੇ ਅਸੀਂ ਚੰਗੇ ਬਿਜ਼ਨਸਮੈਨ ਵੀ ਬਣ ਜਾਣਾ, ਪਰ ਗੱਲ ਇਹ ਹੈ ਕਿ ਚੰਗਾ ਡਰਾਈਵਰ ਜਿਹੜਾ ਉਹ ਬਿਜ਼ਨਸਮੈਨ ਚੰਗਾ ਕਦੀ ਵਾਰੀ ਨਹੀਂ ਵੀ ਹੋ ਸਕਦਾ, ਕਿਉਂਕਿ ਜਿਹੜੇ ਟਰੱਕ ਬਾਇੰਗ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ। ਇੱਕ ਤਰ੍ਹਾਂ ਦਾ ਘੋੜਾ, ਜੇ ਤੁਸੀਂ ਘੋੜਾ ਲੰਗੜਾ ਲੂਲਾ ਘੋੜਾ ਲੈ ਲਓਗੇ ਤੇ ਤੁਹਾਨੂੰ ਪਤਾ ਉਹ ਇੱਕ ਟਾਈਮ ਤੱਕ ਤੇ ਦੇਖਣ ਨੂੰ ਤਾਂ ਠੀਕ ਹੈ, ਪਰ ਜਦੋਂ ਕੰਮ ਕਰਨ ਦਾ ਟਾਈਮ ਹੈਗਾ ਵਿਚਾਰੇ ਨੇ ਫਿਰ ਉਹਨੇ ਉਹ ਪਰਫਾਰਮੈਂਸ ਨਹੀਂ ਦੇਣੀ। ਇਹ ਚੀਜ਼ਾਂ ਕਰਕੇ ਜਿਹੜਾ ਹੁਣ ਅੱਜ ਦੀ ਟਾਈਮ 'ਚ ਜਿਹੜਾ ਟਰੱਕਾਂ ਦੀ ਪ੍ਰਾਈਸ ਉੱਤੇ ਜਾਣਾ ਸ਼ੁਰੂ ਹੋ ਗਈ ਹੈ। ਫੋਰ ਐਗਜ਼ਾਮਪਲ 2024 ਦਾ 505 ਦਾ ਜਿਹੜਾ ਸਾਡਾ ਟਰੱਕ ਆ, ਮੈਂ ਹੁਣ ਸਿਸਟਮ 'ਚ ਦੇਖ ਰਿਹਾ ਉਹਦੇ ਨਾਲ 3-4 ਟਰੱਕ ਹੋਰ ਸੀਗੇ ਬੈਂਕਾਂ ਦੇ ਲੱਗੇ। ਹੁਣ ਇਸ ਟਾਈਮ 'ਚ ਜਿਹੜੇ ਕੁਆਲੀਫਾਈਡ ਟਰੱਕ ਨੇ ਉਹ ਇੱਕ ਹੀ ਟਰੱਕ ਹੈਗਾ ਜਿਹੜਾ ਅਸੀਂ 2024 ਦਾ 505 ਦਾ ਟਰੱਕ ਲਾਇਆ।
ਉਹਦੀ ਪ੍ਰਾਈਸ ਉਹਦੇ 280,000 ਮਾਈਲ ਹੈਗੇ, ਲੋਡਡ ਹੈਗਾ, ਤੇ ਉਹਦੀ ਪ੍ਰਾਈਸ ਹੈਗੀ 109,000। ਠੀਕ ਹੈ ਜੀ। ਤੇ ਜੇ ਆਪਾਂ ਉਸ ਟਰੱਕ ਨੂੰ ਕੰਪੇਅਰ ਕਰੀਏ ਮਾਰਕੀਟ 'ਚ ਟਰੱਕ ਹੀ ਨਹੀਂ ਹੈਗਾ। ਕੈਲੀਫੋਰਨੀਆ ਦੀ ਗੱਲ ਕਰਦੇ ਹਾਂ, ਬਾਹਰ ਹੋਣੇ ਪਰ ਭਾਰਤ ਤੁਹਾਨੂੰ ਪਤਾ ਹੈ ਉਹਦੀ ਪ੍ਰਾਈਸ ਡਿਫਰੈਂਟ ਹੁੰਦੀ ਹੈ, ਹਰ ਚੀਜ਼ ਡਿਫਰੈਂਟ ਹੁੰਦੀ ਹੈ। ਉਹਦੇ ਬਾਅਦ ਸਾਡੇ ਕੋਲ 2023 ਦਾ ਟਰੱਕ ਆ, APU ਲੱਗਾ, ਤੇ 256,000 ਮਾਈਲ ਨੇ, ਤੇ ਉਹਦੇ ਤੇ ਆਵਰ ਹੈਗੇ 6000 ਆਵਰ ਨੇ। ਜਦੋਂ ਤੁਸੀਂ ਕੰਪੇਅਰ ਕਰਦੇ ਹੋ ਕੈਲੀਫੋਰਨੀਆ 'ਚ, ਉਹਦੇ ਨਾਲ ਦਾ ਟਰੱਕ ਹੀ ਨਹੀਂ ਹੈਗਾ। ਕਿਉਂ? ਕਿਉਂਕਿ ਜਿਹੜੇ ਟਰੱਕ ਨੇ ਉਹ APU ਦੇ ਬਿਨਾਂ ਹੈਗੇ, ਜਾਂ ਆਕਸ਼ਨ ਦੇ ਚੱਕੇ ਹੈਗੇ, ਜਾਂ ਉਹ ਆਪਣਾ ਬੈਂਕ ਦੇ ਚੱਕੇ ਹੈਗੇ। ਮਤਲਬ ਜਦੋਂ ਇਸ ਤਰ੍ਹਾਂ ਦੀ ਚੀਜ਼ਾਂ ਕੰਪੇਅਰ ਕਰਦੇ ਹੋ, ਮਾਰਕੀਟ 'ਚ ਚੰਗਾ ਜਿਹੜਾ ਸਮਾਨ ਆ ਉਹ ਨਹੀਂ ਹੈਗਾ। ਕਈ ਲੋਕੀ ਹੁਣ ਵੀ ਕਾਲ ਕਰਕੇ ਕਹਿੰਦੇ ਭਾਜੀ 1,00,000 ਮਾਈਲ ਚੱਲਾ ਟਰੱਕ ਹੈਗਾ, ਭਾਈ 1.5 ਲੱਖ ਮਾਈਲ ਚੱਲਾ ਟਰੱਕ ਹੈਗਾ, ਭਾਈ 2 ਲੱਖ ਮਾਈਲ ਚੱਲਾ ਟਰੱਕ ਹੈਗਾ। ਤੇ ਜਦੋਂ ਉਹਨਾਂ ਨੂੰ ਐਕਸਪਲੇਨ ਕਰਦਾ ਮੈਂ ਕਿ ਭਾਈ ਜਿਹੜਾ 1,00,000 ਮਾਈਲ ਚੱਲਾ ਟਰੱਕ ਆ, ਜਿਹੜੇ ਬੰਦੇ ਨੇ 1,90,000 ਜਾਂ 2 ਲੱਖ ਦਾ ਟਰੱਕ ਲਿਆ, ਉਹ 1,00,000 ਮਾਈਲ ਤੇ ਕਿੱਦਾਂ ਛੱਡੇਗਾ? ਕੋਈ ਕੰਪਨੀ ਵੀ ਹੋਏਗੀ ਤੇ ਕਿਉਂ ਛੱਡੇਗੀ? ਉਹਨਾਂ ਨੂੰ ਤਾਂ ਸਾਲਾ 40-50 ਹਜ਼ਾਰ 70 ਹਜ਼ਾਰ ਦਾ ਤੇ ਉਹਨਾਂ ਨੂੰ ਨੁਕਸਾਨ ਆ ਜਾਣਾ। ਠੀਕ ਹੈ ਜੀ। ਉਹ ਦੂਜੀ ਗੱਲ ਜਿਹੜੇ ਟਰੱਕ ਛੱਡੇ ਨੇ ਉਹਨਾਂ ਦੀ ਰੀਜ਼ਨ ਹੁੰਦੀ ਆ, ਜਾਂ ਤੇ ਬੈਂਕ ਨੇ ਚੱਕੇ ਨੇ, ਜਾਂ ਕੋਈ ਹੋਰ ਉਹਨਾਂ ਦੀ ਰੀਜ਼ਨ ਆ, ਉਹ ਅਸੀਂ ਲੈਣਾ ਨਹੀਂ ਕਿਉਂਕਿ ਉਹ ਤੇ ਆਕਸ਼ਨ ਤੇ ਹੋਣੇ। ਇਹ ਚੀਜ਼ਾਂ ਜਿਹੜੀਆਂ ਨਾ ਇਨਫੋਰਮੇਸ਼ਨ ਦੀਆਂ ਬਹੁਤ ਜ਼ਰੂਰੀ ਹੁੰਦੀਆਂ। ਇੱਕ ਤੁਹਾਨੂੰ ਬੜੇ ਮਜ਼ੇ ਦੀ ਗੱਲ ਦੱਸਾਂਗਾ ਕਿ ਜਦੋਂ ਆਪਾਂ ਹੁਣ ਸਿਸਟਮ ਚੇਂਜ ਹੋ ਰਿਹਾ ਤੇ ਤੁਹਾਡੇ ਸਾਹਮਣੇ ਥੋੜਾ ਜਿਹਾ ਟਰੱਕ ਵੀ ਵਿਕਣ ਲੱਗ ਗਏ, ਜਿਹੜੇ ਵਧੀਆ ਕੁਆਲੀਫਾਈਡ ਟਰੱਕ ਨੇ। ਬਹੁਤ ਸਾਰੇ ਡੀਲਰ ਜਿਹੜੇ ਧੱਕੇ ਨਾਲ ਟਰੱਕ ਵੇਚ ਰਹੇ ਸੀ, ਜਾਂ ਜਿਹੜਾ ਥੋੜੀ ਜਿਹੀ ਉਹ ਗੱਲਾਂ ਕਰਦੇ ਸੀ, ਜਿਹੜੀ ਗੱਲਾਂ ਠੀਕ ਨਹੀਂ ਹੈਗੀਆਂ। ਕਿੰਨੀ ਸਾਰੀ ਲੀਸਿੰਗ ਕੰਪਨੀ ਹੈਗੀ, ਡੀਲਰਸ਼ਿਪਾਂ ਹੈਗੀਆਂ ਜਿਹੜੀ ਬੰਦ ਹੋ ਗਈਆਂ। ਬੈਂਕ ਜਿਹੜੇ ਨੇ ਬਹੁਤ ਸਾਰੇ ਬੰਦ ਹੋ ਗਏ। ਪਹਿਲਾਂ ਮਾਰਕੀਟ 'ਚ ਬਹੁਤ ਚੁਆਇਸਿਸ ਸੀਗੀਆਂ ਬੈਂਕ ਦੀਆਂ, ਉਹ ਖਤਮ ਹੋ ਗਏ। ਹੁਣ ਕਈ ਜਿਹੜੇ ਤਗੜੇ ਬੈਂਕ ਸੀਗੇ ਉਹ ਬ੍ਰੋਕਰ ਨਾਲ ਡੀਲ ਕਰਦੇ ਸੀ, ਹੁਣ ਉਹ ਬ੍ਰੋਕਰ ਨਾਲ ਵੀ ਡੀਲ ਨਹੀਂ ਕਰ ਰਹੇ। ਇੱਕ ਬਹੁਤ ਵੱਡਾ ਬ੍ਰੋਕਰ ਸੀਗਾ ਆਪਣੀ ਕਮਿਊਨਿਟੀ ਦਾ, ਜਿਹੜਾ ਬੈਂਕ ਲੋਨ ਕਰਦਾ ਸੀ, ਉਹ ਵੀ ਬੰਦ ਹੋ ਗਿਆ। ਠੀਕ ਹੈ ਜੀ। ਇਹ ਚੀਜ਼ਾਂ ਜਿਹੜੀਆਂ ਨੇ ਹੁਣ ਰਿਫਾਈਨਮੈਂਟ ਹੋ ਰਹੀ ਹੈ। ਜਦੋਂ ਰਿਫਾਈਨਮੈਂਟ ਹੋਏਗੀ ਤੇ ਕੰਮ ਸਾਫ਼ ਸੁਥਰਾ ਹੋਏਗਾ, ਕੰਮ ਬਿਹਤਰ ਹੋਏਗਾ, ਕੰਮ ਜਿਹੜਾ ਉੱਤੇ ਜਾਵੇਗਾ। ਖਾਲੀ ਟਰੱਕ ਦੇ ਲੋਡ ਦੀ ਪ੍ਰਾਈਸ ਨਹੀਂ ਆ। ਗਵਰਨਮੈਂਟ ਨੇ ਜਿਹੜਾ ਬੈਂਕਾਂ ਨੂੰ ਵੀ ਬਹੁਤ ਖਿੱਚਿਆ, ਜਿਹੜੇ ਹੋਰ ਜਿਹੜੇ ਬੈਕਗਰਾਉਂਡ 'ਚ ਹੁੰਦਾ, ਇੰਸ਼ੋਰੈਂਸ ਹੁੰਦਾ, ਤੇ ਹੋਰ ਬਹੁਤ ਸਾਰੀ, ਜਿਵੇਂ ਅੱਜ ਕੱਲ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਆ ਰਿਹਾ ਜਿਹੜੇ ਕਮੀਲੀਅਨ ਕੈਰੀਅਰ ਨੇ। ਕਮੀਲੀਅਨ ਕੈਰੀਅਰ ਦਾ ਮਕਸਦ ਹੈ ਕਿ ਜਿਹੜੀ ਇੱਕ ਕੰਪਨੀ ਦਾ ਨਾਮ ਚੇਂਜ ਕਰਕੇ ਦੂਜੀ ਨੰਬਰ, ਦੂਰੀ ਦਾ ਤੀਜੇ। ਹੁਣ ਇੱਕ ਰਸ਼ੀਅਨ ਜਾਂ ਕੋਈ ਹੋਰ ਕਮਿਊਨਿਟੀ ਹੈਗੀ, ਉਜ਼ਬੇਕ ਕਮਿਊਨਿਟੀ ਮੇਰਾ ਖਿਆਲ ਆ, ਉਹਨਾਂ ਦਾ ਜਿਹੜਾ ਅੱਜ ਕੱਲ ਇੱਕ ਬਹੁਤ ਵੱਡਾ ਚੱਲਦਾ ਨਿਊਜ਼ ਤੇ ਗੱਲਾਂ, ਉਹਦੇ 'ਚ ਵੀ ਦੇਖੋ ਹਰ ਗੱਲ ਤੇ ਕਮੀਲੀਅਨ ਕੈਰੀਅਰ ਦੀ ਗੱਲ ਕਰਦੇ। ਇਹ ਚੀਜ਼ਾਂ ਜਿਹੜੀਆਂ ਨਾ ਪਹਿਲਾਂ ਇੱਕ ਨੋਰਮ ਸੀਗੀ, ਇਹ ਅਸੀਂ ਸੁਣਦੇ ਸੀ ਗੱਲਾਂ ਤੇ ਅਸੀਂ ਕਹਿੰਦੇ ਯਾਰ ਹੋ ਰਿਹਾ ਹੈ। ਪਰ ਹੁਣ ਦੀ ਤਾਰੀਖ 'ਚ ਇਹ ਚੀਜ਼ਾਂ ਬਹੁਤ ਜ਼ਿਆਦਾ ਜਿਹੜੀਆਂ ਨੇ ਉਹ ਮਤਲਬ ਕੁਐਸਚਨੇਬਲ ਨੇ, ਉਹਨਾਂ ਨੂੰ ਚੈਲੰਜ ਕੀਤਾ ਜਾਂਦਾ ਹੈ। ਉਹਨਾਂ ਤੇ ਬਹੁਤ ਜ਼ਿਆਦਾ ਹੁਣ FMCS ਵੀ ਰਿਪੋਰਟ ਆਈ ਸੀ ਕਿ ਉਹਨਾਂ ਨੇ FMCSA ਨੇ AI ਸਿਸਟਮ ਯੂਜ਼ ਕਰ ਰਹੇ ਨੇ ਕਮੀਲੀਅਨ ਕੈਰੀਅਰ ਨੂੰ ਮਤਲਬ ਫਾਈਂਡ ਕਰਨ ਵਾਸਤੇ ਤੇ ਉਹਨਾਂ ਨੂੰ ਚੈੱਕ ਕਰਨ ਵਾਸਤੇ। ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਡੈਫੀਨਿਟਲੀ ਟਰੱਕ ਇੰਡਸਟਰੀ 'ਚ ਬਹੁਤ ਜ਼ਿਆਦਾ ਚੇਂਜ ਲਾ ਰਹੀਆਂ ਨੇ, ਬੈਟਰਮੈਂਟ ਵਾਸਤੇ ਚੱਲਾ। ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ, ਮੈਂ ਦੁਬਾਰਾ ਰਿਪੀਟ ਕਰਾਂਗਾ, ਦੇਖੋ FMCSA DOT ਦੇ ਅੰਡਰ ਆਉਂਦਾ, ਤੇ DOT ਉਹ ਹੈਗਾ ਜਿਹੜਾ ਡਿਪਾਰਟਮੈਂਟ ਜਿਹਦੇ ਅੰਦਰ 에ਅਰਕ੍ਰਾਫਟ ਵੀ ਆਉਂਦੇ ਨੇ, ਜਿਹਦੇ ਅੰਦਰ ਸਕੂਲ ਦੀ ਬੱਸਾਂ ਵੀ ਆਉਂਦੀਆਂ ਨੇ, ਜਿਹਦੇ 'ਚ ਸ਼ਿਪ ਵੀ ਆਉਂਦੇ ਨੇ ਵੱਡੇ ਵੱਡੇ, ਤੇ ਉਹਦੇ ਅੰਦਰ ਟਰੱਕ ਵੀ ਆਉਂਦੇ ਨੇ। ਜੀ ਟਰੱਕ ਡਰਾਈਵਰ ਹੈਗਾ ਇੱਕ ਕਮਰਸ਼ੀਅਲ ਟਰੱਕ ਡਰਾਈਵਰ ਹੈਗਾ, ਕਮਰਸ਼ੀਅਲ, ਤੇ ਉਹਦਾ ਜਿਹੜਾ ਇਨਕਮ ਲੈਵਲ ਆ ਟਰੱਕਾਂ ਦੇ ਡਰਾਈਵਰਾਂ ਦਾ ਉਹ ਪਾਇਲਟ ਦੇ ਬਰਾਬਰ ਹੁੰਦਾ ਜਿਹੜਾ ਜਹਾਜ਼ ਉਡਾਉਂਦਾ। ਤੁਸੀਂ ਜਹਾਜ਼ ਵਾਲੇ ਪਾਇਲਟ ਦੀ ਤਨਖਾਹ ਪੁੱਛ ਲਓ ਤੇ ਟਰੱਕ ਡਰਾਈਵਰ ਦੀ ਤਨਖਾਹ ਪੁੱਛ ਲਓ ਭਾਜੀ। ਕਈ ਇੰਸਟੈਂਸ 'ਚ ਜਿਹੜਾ ਟਰੱਕ ਡਰਾਈਵਰ ਆ ਉਹ ਪਹਿਲੇ ਸਾਲ 'ਚ ਆਪਣੇ ਇੰਨੇ ਪੈਸੇ ਬਣਾ ਲੈਂਦਾ, ਟਰੱਕ ਜਿਹੜਾ ਜਹਾਜ਼ ਵਾਲਾ ਪਾਇਲਟ ਆ ਉਹ 5 ਸਾਲ ਬਾਅਦ ਬਣਾਉਣਾ ਸ਼ੁਰੂ ਕਰਦਾ। ਤੇ ਇਹ ਆਪਾਂ ਇੱਕ ਵਾਰੀ ਗੱਲ ਕੀਤੀ, ਡਾਕਟਰ ਕਿੰਨੇ ਪੈਸੇ ਬਣਾਉਂਦਾ ਤੇ ਟਰੱਕਿੰਗ ਬਿਜ਼ਨਸ ਕਿੰਨੇ ਪੈਸੇ ਬਣਾਉਂਦਾ, ਇੰਜੀਨੀਅਰ ਕਿੰਨੇ ਪੈਸੇ ਬਣਾਉਂਦਾ ਤੇ ਟਰੱਕਿੰਗ ਬਿਜ਼ਨਸ ਜਿਹੜਾ ਨਾ ਇਹ ਬਹੁਤ ਜ਼ਿਆਦਾ ਹਾਈ ਲੈਵਲ ਦਾ ਬਿਜ਼ਨਸ ਆ। ਤੇ ਇਹਦੇ ਵਾਸਤੇ ਜਦੋਂ ਹੁਣ ਸਿਸਟਮ ਚੱਲਦਾ ਤੇ ਤੁਸੀਂ ਦੇਖੋਗੇ ਚੀਜ਼ਾਂ ਹੋਰ ਵੀ ਬਿਹਤਰ ਹੋਣਗੀਆਂ ਵਿਦ ਦ ਟਾਈਮ ਬੀਇੰਗ। ਤੇ ਅਸੀਂ ਤਾਂ ਇਹੀ ਦੇਖਦੇ ਹਾਂ ਕਿ ਜੀ ਜਿਹੜਾ ਵੀ ਕੰਮ ਕਰਨਾ ਇਸ ਕੰਟਰੀ 'ਚ ਆ ਕੇ ਉਹ ਪੂਰਾ ਲਾਅ ਰੈਗੂਲੇਸ਼ਨ ਨੂੰ ਅਬਾਈਡ ਕਰਕੇ ਕਰਨਾ ਹੈ। ਤੇ ਜੇ ਉਸ ਤਰ੍ਹਾਂ ਕਰੋਗੇ ਤੇ ਡੈਫੀਨਿਟਲੀ ਤੁਸੀਂ ਜਿੰਨਾ ਜ਼ਿਆਦਾ ਮਿਹਨਤ ਕਰੋਗੇ ਉਨਾ ਜ਼ਿਆਦਾ ਬੈਨੀਫਿਟ ਹੋਏਗਾ। ਜੀ ਬਿਲਕੁਲ ਜੀ। ਔਰ ਜਾਂਦੇ ਸੈਯਦ ਭਾਜੀ ਸਾਡੇ ਦਰਸ਼ਕਾਂ ਨੂੰ ਜਿਹੜਾ ਡੈਫ ਕਲੀਨਿੰਗ ਦਾ ਪ੍ਰੋਸੈਸ ਆ, ਜਿਹੜਾ ਡੈਫ ਕਲੀਨਿੰਗ ਕਿਹੜੀ ਲੋਕੇਸ਼ਨ ਤੇ ਕਰ ਰਹੇ ਹੋ ਤੇ ਕਿਸ ਤਰ੍ਹਾਂ ਕੰਮ ਕਰਦਾ ਹੈਗਾ, ਉਹ ਥੋੜਾ ਜਿਹਾ ਜਾਣਕਾਰੀ ਜ਼ਰੂਰ ਦੇ ਦਿਓ ਜੀ। ਮੈਂ ਹੁਣੀ ਥੋੜੀ ਦੇਰ ਪਹਿਲਾਂ ਭਾਈ ਨਾਲ ਗੱਲ ਕਰਦਾ ਸੀ, ਸਾਡੀ ਇੰਟਰਨਲ ਡਿਸਕਸ਼ਨ ਚੱਲਦੀ ਸੀ।
ਅਸੀਂ ਨਾ ਜਿਵੇਂ ਖੇਡਾਂ ਕਰਦੇ ਨਾ, ਮਤਲਬ ਕ੍ਰਿਕਟ ਦੀ ਖੇਡ ਹੁੰਦੀ ਆ ਜਾਂ ਸਾਕਰ ਦੀ ਖੇਡ ਹੁੰਦੀ ਆ, ਉਹਦੇ ਨਾਲ ਨਾ ਸਾਡਾ ਆਪਸ 'ਚ ਮੁਕਾਬਲਾ ਹੁੰਦਾ ਲੋਕੇਸ਼ਨਾਂ ਦਾ। ਤੇ ਇੱਕ ਲੋਕੇਸ਼ਨ ਹੈਗੀ ਸਾਡੀ ਬਹੁਤ ਤਕੜੀ, ਉਹ ਲੋਕੇਸ਼ਨ ਪਿਛਲੇ 3 ਦਿਨਾਂ ਤੋਂ ਹੈਟ੍ਰਿਕ ਕਰ ਰਹੀ ਹੈ। ਤੇ ਅੱਜ ਅਸੀਂ ਗੱਲ ਕਰਦੇ ਸੀ, ਭਾਜੀ ਅੱਜ ਵੀ ਹੈਟ੍ਰਿਕ ਕਰਨੀ, ਕਹਿੰਦੇ ਨਹੀਂ ਅੱਜ ਤੇ ਚੌਕਾ ਮਾਰਨਾ ਮੈਂ। ਕਹਿਣ ਦਾ ਮਕਸਦ ਆ ਕਿ ਹੁਣ ਇੰਨਾ ਜ਼ਿਆਦਾ ਵਧੀਆ ਸਿਸਟਮ ਹੋ ਗਿਆ, ਸਪੈਸ਼ਲੀ ਜੋੜੀ ਲੋਕੀ ਕਰਾ ਕੇ ਜਾ ਰਹੇ ਨੇ। ਪਹਿਲਾਂ ਤਾਂ ਇੱਕ ਸੀਗਾ ਨਾ, ਨਵੀਂ ਟੈਕਨੋਲੋਜੀ ਆਈ ਸੀ, ਨਵੀਂ ਟੈਕਨੋਲੋਜੀ ਆਂਦੀ ਤੁਹਾਨੂੰ ਪਤਾ ਬਹੁਤ ਸਾਰੇ ਲੋਕੀ ਉਹਨੂੰ ਸਹਿਮਤ ਹੁੰਦੇ, ਬਹੁਤ ਸਾਰੇ ਸਹਿਮਤ ਨਹੀਂ ਹੁੰਦੇ। ਕਈ ਮੇਰੇ ਜਿਹੇ ਹੁੰਦੇ ਜਿਹੜਾ ਮੂੰਹ ਚੁੱਕ ਕੇ ਪਹੁੰਚ ਜਾਂਦੇ, ਕਹਿੰਦੇ ਟੈਕਨੋਲੋਜੀ ਇੰਨਾ ਵਰਤੀਏ ਕਿੱਧਰ ਰਿਜ਼ਲਟ ਹੋਣੇ। ਦੇਖੋ ਰਿਜ਼ਲਟ ਤੇ ਵਧੀਆ ਹੀ ਹੋਣੇ ਹੁਣ, ਪਰ ਉਹ ਸਟੇਜ ਲੰਘ ਗਈ ਹੈ। ਹੁਣ ਜਿਹੜਾ DPF ਕਲੀਨਿੰਗ ਦੀ ਸਟੇਜ ਆ, ਉਹ ਆਲਰੇਡੀ ਲੋਕਾਂ ਨੂੰ ਅੰਡਰਸਟੈਂਡ ਹੋ ਗਿਆ ਕਿ ਦਿਸ ਇਜ਼ ਅ ਗੁੱਡ ਸਿਸਟਮ, ਫਾਸਟ ਸਿਸਟਮ, ਮਨੀ ਸੇਵਿੰਗ ਸਿਸਟਮ, ਤੇ ਸਭ ਤੋਂ ਵੱਡੀ ਗੱਲ ਆ ਜਿਹੜਾ ਇਹ ਪ੍ਰੂਵਨ ਹੋ ਚੁੱਕਿਆ। ਹੁਣ ਸਾਡਾ ਜਿਹੜਾ ਲੋਕੀ ਆ ਰਹੇ ਨੇ, ਉਹ ਇਹ ਨਹੀਂ ਕਹਿੰਦੇ ਕਿ ਯਾਰ ਅਸੀਂ ਕਰਾਉਣ ਆਏ ਆ, ਉਹ ਕਹਿੰਦੇ ਭਾਜੀ ਪਹਿਲਾਂ ਕਰਾਇਆ ਸੀ, ਹੁਣ ਮੈਂ ਦੂਜਾ ਲੈ ਕੇ ਆਇਆ। ਭਾਜੀ ਮੇਰੇ ਵੀਰ ਨੇ ਕਰਾਇਆ ਸੀ, ਹੁਣ ਮੈਂ ਤੀਜਾ ਲੈ ਕੇ ਆਇਆ। ਭਾਜੀ ਮੇਰੀ ਕੰਪਨੀ ਨੇ 6-7 ਕਰਾਏ ਸੀ, ਮੇਰੀ ਕੰਪਨੀ ਨੇ ਕਿਹਾ ਕਿ ਇਹਦੇ ਤੋਂ ਜਾ ਕੇ ਕਰਾ ਲਓ। ਮਤਲਬ ਹੁਣ ਇਸ ਲੈਵਲ ਤੇ ਸਟੇਜ ਆ ਗਈ ਹੈ। ਤੇ ਦੂਜੀ ਜਿਹੜੀ ਤੀਸਰੀ ਲੋਕੇਸ਼ਨਾਂ ਨੇ, ਉਹ ਲੋਕੇਸ਼ਨਾਂ ਦਾ ਸਾਨੂੰ ਬਹੁਤ ਬੈਨੀਫਿਟ ਹੋ ਰਿਹਾ, ਕਿਉਂਕਿ ਤੁਹਾਨੂੰ ਦੇਖੋ ਆਪਣੇ ਲੋਕ ਨਾ ਆਖਰੀ ਟਾਈਮ ਤੱਕ ਵੇਟ ਕਰਦੇ ਨੇ ਕਿ ਯਾਰ ਚੱਲਦਾ ਰਹੇ ਟਰੱਕ, ਪਰ ਅਨਫੋਰਚੂਨੇਟਲੀ ਜਦੋਂ ਟਰੱਕ ਚੱਲ ਰਿਹਾ ਹੁੰਦਾ, ਜੇ ਉਸ ਟਾਈਮ ਤੇ ਤੁਸੀਂ ਲਾਈਟ ਆਉਣ ਤੋਂ ਪਹਿਲਾਂ ਠੀਕ ਕਰਾ ਲਓ ਤੇ ਤੁਹਾਨੂੰ ਬਹੁਤ ਪੈਸੇ ਬਚਦੇ। ਸਪੈਸ਼ਲੀ ਜਿਹੜਾ ਡੀਜ਼ਲ ਕੰਜ਼ੰਪਸ਼ਨ ਤੇ ਟਰੱਕ ਦੀ ਪਾਵਰ ਲਾਸ ਆ, ਉਹ ਬਹੁਤ ਵੱਧ ਜਾਂਦਾ। ਹੁਣ ਆਪਣੇ ਬੰਦਿਆਂ ਦੇ ਮਾਈਂਡ 'ਚ ਇਹ ਹੁੰਦਾ ਯਾਰ ਵੱਡੇ ਟੈਂਕ ਪਵਾ ਲਓ, ਪਰ ਇਫਟਾ ਦਾ ਜਿਹੜਾ ਰੂਲ ਆ, ਉਹਦਾ ਮਕਸਦ ਇਹ ਹੁੰਦਾ ਕਿ ਜਿਹੜੀ ਸਟੇਟ 'ਚ ਤੁਸੀਂ ਟਰੱਕ ਚਲਾਓਗੇ ਉਹਦੇ 'ਚ ਤੁਸੀਂ ਡੀਜ਼ਲ ਜ਼ਰੂਰ ਪਾਉਣਾ। ਠੀਕ ਹੈ ਜੀ, ਆਪਣੇ ਬੰਦਿਆਂ ਦੇ ਮਾਈਂਡ 'ਚ ਹੁੰਦਾ ਵੱਡੇ ਟੈਂਕ ਪਵਾ ਲਓ, 150 ਗੈਲਨ ਦੇ ਟੈਂਕ ਦਵਾ ਲਓ, ਉਹਦੇ ਨਾਲ ਡੀਜ਼ਲ ਦੀ ਪ੍ਰਾਈਸ ਘੱਟ ਲੱਗਦੀ ਆ, ਪਰ ਇਫਟਾ ਦਾ ਜਿਹੜਾ ਬਾਅਦ 'ਚ ਚਿੱਠੀ ਆ ਜਾਂਦੀ ਆ, ਉਹਦੇ ਬਾਅਦ ਇੰਨਾ ਸਾਰਾ ਜਿਹੜਾ 300 ਗੈਲਨ ਦਾ ਜਿਹੜਾ weight ਚੱਕੀ ਫਿਰਦੇ ਆ, ਉਹਦੇ ਨਾਲ ਡੀਜ਼ਲ ਕੰਜ਼ੰਪਸ਼ਨ ਵੀ ਘੱਟ ਹੋ ਜਾਂਦੀ ਆ। ਪਰ ਗੱਲ ਹੋਈ ਹੈ ਕਿ ਹਰ ਚੀਜ਼ ਨੂੰ ਅੰਡਰਸਟੈਂਡ ਕਰਨਾ। ਜੇ ਆਪਾਂ DPF ਕਲੀਨਿੰਗ ਟਾਈਮ ਤੇ ਕਰਾ ਲਈਏ 50% ਜਦੋਂ DPF ਦਾ ਐਸ਼ ਲੈਵਲ ਪਰੇ, ਉਹਦੇ ਬਾਅਦ ਜੇ ਆਪਾਂ DPF ਕਰਾ ਲਈਏ, ਸਾਡੀ ਟਰੱਕ ਦੀ ਪਾਵਰ, ਸਾਡੇ ਟਰੱਕ ਦਾ ਡੀਜ਼ਲ ਕੰਜ਼ੰਪਸ਼ਨ ਤੇ ਸਾਡੇ ਟਰੱਕ ਦੀ ਜਿਹੜੀ ਮੇਨਟੇਨੈਂਸ ਬਹੁਤ ਘੱਟ ਹੋ ਜਾਂਦੀ ਹੈ। ਈਵਨ ਕਈ ਲੋਕਾਂ ਦਾ ਮੈਂ ਇਹ ਵੀ ਦੇਖਿਆ ਕਿ DPF ਪਰੇ ਹੋ ਕੇ ਚਲਾ ਕੇ ਉਹਨਾਂ ਨੇ ਰੀਸੈਟ ਕਰਾ ਕੇ ਇਹ ਹਾਲ ਕਰ ਲਿਆ ਕਿ ਜਿਹੜੇ ਟਰਬੋ ਲੀਕ ਹੋ ਗਏ, ਟਰਬੋ ਸੀਲਾਂ ਲੀਕ ਹੋ ਗਈਆਂ। ਗੱਲ ਕਿੱਧਰ ਤੱਕ ਪਹੁੰਚ ਗਈ। ਹੁਣ ਤੁਹਾਨੂੰ ਪਤਾ ਟਰਬੋ ਜਿਹੜੀ ਪ੍ਰਾਈਸ ਆ, ਉਹ ਕਿੱਧਰ ਨਿਕਲ ਜਾਂਦੀ ਹੈ। ਤੇ ਅਸੀਂ ਤਾਂ ਇਹ ਰਿਕਮੈਂਡ ਕਰਾਂਗੇ, ਸਪੈਸ਼ਲੀ ਜੇ ਤੁਸੀਂ ਆਪਣੇ ਟਰੱਕਾਂ ਨੂੰ ਬੈਸਟ ਪੋਸੀਬਲ ਤਰੀਕੇ ਨਾਲ ਰੱਖਣਾ ਚਾਹ ਰਹੇ ਹੋ। ਬਾਕੀ ਡੋਨਾਲਡ ਟਰੰਪ ਸਾਹਿਬ ਨੇ ਆਲਰੇਡੀ ਕਹਿ ਦਿੱਤਾ ਹੈ, 2 ਕੁ ਦਿਨ ਪਹਿਲਾਂ ਦੀ ਨਿਊਜ਼ ਆ, ਕਿ ਜਿਹੜਾ EPA ਹੈਗਾ, এনवायरमेंट ਵਾਲੇ ਜਿਹੜੇ ਹੈਗੇ, ਉਹ ਜਿਹੜਾ ਉਹਨਾਂ ਦਾ ਇਲੈਕਟ੍ਰਿਕ ਮੈਂਡੇਟ ਸੀਗਾ, ਉਹ ਉਹਨਾਂ ਨੇ ਬਹੁਤ ਜ਼ਿਆਦਾ ਚੇਂਜ ਕਰ ਦਿੱਤਾ। ਜਿਹੜਾ ਉਹਨਾਂ ਨੇ ਪੁਸ਼ ਕਰ ਰਹੇ ਸੀ ਜਿਹੜਾ ਇਲੈਕਟ੍ਰਿਕ ਗੱਡੀ, ਤੇ ਕਹਿਣ ਦਾ ਮਕਸਦ ਹੁਣ ਡੀਜ਼ਲ ਟਰੱਕ ਜਿਹੜੇ ਨੇ ਬਹੁਤ ਜ਼ਿਆਦਾ ਇਹ ਆਲਰੇਡੀ ਇਹਨਾਂ ਦੀ ਟੈਕਨੋਲੋਜੀ ਜਿਹੜੀ ਹੈਗਾ ਡੀਜ਼ਲ ਟਰੱਕਾਂ ਦੀ, ਇਹ ਬਹੁਤ ਜ਼ਿਆਦਾ ਆਪਟੀਮਾਈਜ਼ ਹੋ ਚੁੱਕੀ ਆ। ਇਹ ਬੈਸਟ ਪਰਫਾਰਮੈਂਸ ਦੇ ਰਹੇ ਨੇ। ਤੇ ਨਾਲ ਜੇ ਡੀਜ਼ਲ ਟਰੱਕਾਂ ਦੀ ਬੈਸਟ ਪਰਫਾਰਮੈਂਸ ਹੈ, ਤੇ DPF ਨੂੰ ਆਪਾਂ ਕਲੀਨ ਕਰਾ ਕੇ ਉਹਨਾਂ ਦੀ ਵੀ ਬੈਸਟ ਪਰਫਾਰਮੈਂਸ ਲਈਏ ਤੇ ਬੈਸਟ ਕੰਬੀਨੇਸ਼ਨ ਲਈਏ। ਪਹਿਲੇ ਮਾਈਂਡ 'ਚ ਤੇ ਇਦਾਂ ਵੀ ਲੋਕਾਂ ਦੇ ਆ ਰਿਹਾ ਸੀ, ਭਾਜੀ ਮੈਂ ਟਰੱਕ ਲਵਾਂ ਜਾਂ ਇਲੈਕਟ੍ਰਿਕ ਟਰੱਕ ਲਵਾਂ, ਭਾਜੀ ਮੈਂ ਟਰੱਕ ਦਾ ਵੇਟ ਕਰਾਂ ਜਾਂ ਮੈਂ ਰਿਬੇਟ ਦਾ ਵੇਟ ਕਰਾਂ। ਹੁਣ ਸਾਨੂੰ ਸਭ ਕੁਝ ਖੁੱਲ ਕੇ ਸਾਹਮਣੇ ਆ ਗਿਆ ਕਿ ਜੇ ਤੁਸੀਂ 2 ਲੱਖ ਦਾ ਟਰੱਕ ਲਓ, ਲੱਖ ਦਾ ਟਰੱਕ ਲਓ ਜਾਂ 50,000 ਦਾ ਟਰੱਕ ਲਓ, ਸਭ ਦੇ ਅੰਦਰ DPF ਲੱਗਾ ਹੀ ਹੋਣਾ ਤੇ ਸਭ ਦੀ ਪਰਫਾਰਮੈਂਸ ਹੋਣੀ ਹੈ। ਤੇ ਤੁਸੀਂ ਕਲੀਨ ਕਰਾ ਕੇ ਦੇਖੋ ਜੀ, ਜਿਹੜਾ 1,78,000 ਦਾ ਟਰੱਕ ਆ ਇਸ ਵੇਲੇ, ਉਹਦੇ ਤੇ FET ਪਾ ਕੇ ਉਹ ਵੀ ਆਲਮੋਸਟ 2 ਲੱਖ ਦਾ ਪੈ ਜਾਂਦਾ। ਤੇ ਜੇ ਉਹੀ ਕੰਮ ਜਿਹੜਾ ਉਹੀ ਟਰੱਕ ਜਿਹੜਾ ਤੁਸੀਂ 50,000 ਦਾ ਜਾਂ 60,000 70,000 ਦਾ $1,00,000 ਦਾ ਲੈ ਕੇ ਤੁਸੀਂ ਉਹਦਾ ਡੈਪਰੀਸ਼ੀਏਸ਼ਨ ਬਚਾ ਕੇ ਤੁਸੀਂ ਉਹੀ ਜਿਹੜਾ $2.5 $3 ਦਾ ਜਿਹੜਾ ਲੋਡ ਚੱਕ ਸਕਦੇ ਹੋ, ਉਹਦਾ ਜਿੰਨਾ ਵੀ ਤੁਹਾਨੂੰ ਡਿਫਰੈਂਸ ਹੋਏਗਾ ਉਹ ਤੁਹਾਡਾ ਪ੍ਰੋਫਿਟ ਆ। ਜੀ ਬਿਲਕੁਲ ਜੀ। ਔਰ USA ਟਰੱਕ ਸੇਲ ਬੇਕਰਸਫੀਲਡ ਵਾਲੇ ਡੈਫ ਕਲੀਨਿੰਗ ਵੀ ਕਰਦੇ ਨੇ। TV ਸਕਰੀਨ ਦੇ ਦੋਵੇਂ ਨੰਬਰ ਦਿੱਤੇ ਜਾਣਗੇ ਤੁਹਾਨੂੰ। ਜੇਕਰ ਤੁਸੀਂ ਟਰੱਕ ਖਰੀਦਣਾ ਚਾਹੁੰਦੇ ਹੋ ਤਾਂ ਵੀ ਸੰਪਰਕ ਕਰ ਸਕਦੇ ਹੋ। ਜੇਕਰ ਡੈਫ ਕਲੀਨਿੰਗ ਕਰਾਉਣਾ ਚਾਹੁੰਦੇ ਹੋ ਇੰਡੀਆਨਾ ਦੇ ਵਿੱਚ ਬੇਕਰਸਫੀਲਡ, ਫੌਂਟਾਨਾ, ਸੈਕਰਾਮੈਂਟੋ, ਕੈਨੇਡਾ ਦੀਆਂ ਵੱਖ-ਵੱਖ ਲੋਕੇਸ਼ਨਾਂ ਤੇ, ਤਾਂ ਜਿਹੜਾ TV ਸਕਰੀਨ ਤੇ ਨੰਬਰ ਦਿੱਤਾ ਤੁਸੀਂ ਉਹਦੇ ਤੇ ਰਾਬਤਾ ਕਾਇਮ ਕਰਕੇ ਟਰੱਕ ਵੀ ਖਰੀਦ ਸਕਦੇ ਹੋ ਤੇ ਆਪਣੇ ਟਰੱਕ ਦਾ ਡੈਫ ਵੀ ਕਲੀਨ ਜਿਹੜਾ ਹੈ ਉਹ ਕਰਵਾ ਸਕਦੇ ਹੋ। ਸੈਯਦ ਭਾਜੀ ਬਹੁਤ-ਬਹੁਤ ਸ਼ੁਕਰੀਆ ਜੀ, ਤੁਸੀਂ ਇਹ ਵਿਚਾਰਾ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤਾ। ਧੰਨਵਾਦ। ਥੈਂਕ ਯੂ ਜੀ ਸਭ ਨੂੰ। ਨਮਸਕਾਰ, ਅਸਲਾਮ ਅਲੈਕੁਮ ਤੇ ਸਤਿ ਸ੍ਰੀ ਅਕਾਲ।